हाँ जी तो वेलकम बैक असन लाइव टीवी ते की हाल चाल ठीक ठाक वधिया हो घैंट हो फ्रैश हो ना अज दी स्पैशल वीडियो कह लवो अज दी स्पैशल व्लॉग कह लवो विसाखी ते बिल्कुल ते विसाखी दा दूसरा नाम जिहड़ा भी होवे गंदम दी कटाई ते असीं पहिलां भी एक वीडियो बनाई है अज असीं डिटेल दे नाल जिन्हां नाल गल करांगे विसाखी ते विसाखी का दूसरा नाम है गंदम की कटाई तो पिछे साढ़े सारा का सारा जो व्यू है ना वो तुम देख सकते हो है ही गंदम है माशाल्लाह माशाल्लाह सूरज चढ़ रहा वे तो गंदम की जी कटाई है ना इंशाल्लाह इंशाल्लाह अल्लाह खैर रखी खैरो अफीयत के नाल ते बड़े ही चंगे तरीके दे नाल इंशाल्लाह इंशाल्लाह ऐतकी वडाई होएगी ਇਹਦੀ ਤੇ हर एक ਨੂੰ अल्लाह खैर रखी अल्लाह खैर रखी ਵੱਧ ਤੋਂ ਵੱਧ प्रॉफिट होएगा इंशाल्लाह चंगे पैसों के कनक विकेगी इंशाल्लाह तूड़ी विकेगी इंशाल्लाह अल्लाह खैर रखी खैर अफीयत दे नाल सारे काम हो जाएंगे। हाँ जी आप साहब विसाखी के बारे च ना कुछ इन्फॉर्मेशन दो जिवें मैं तुहानूं पुछया हाँ तुसीं क्या मैं वीडियो दे जो ना कोई थोड़ी बहुती विसाखी के बारे विसाखी जिहड़ी है वो हाली सिखां दा ही नहीं वो पंजाब दा भी एक सकाफती जिहड़ा दिन है वो है अज एक विसाख चढ़ चुके हैं वो गंदमां वास्ते एक पैगाम है कि हुण गंदम की कटाई जिहड़ी किसी भी वक्त शुरू हो सकती है तो लाहौर दे विच भी वड्डी तादाद नाल सिख जिहड़े ने वो तशरीफ लिया चुके ने उत्थे क्योंकि रंगारंग तकरीबात जारी ने एक मेला जिहड़ा सिख कम्यूनिटी वालों लाया जाता है वो लगा है ਸਾਡੇ ਇੱਥੇ ਕਰਤਾਰਪੁਰ ਵੀ ਉਹਨਾਂ ਤਿੰਨਾਂ ਦਿਨਾਂ ਦਾ ਮੇਲਾ ਜਿਹੜਾ ਉਹ ਮੁਨੱਕਦ ਹੋ ਕੀਤਾ ਵੇ ਉਥੋਂ ਬੰਦੇ ਜਿਹੜੇ ਇੱਥੇ ਲਾਉਂਦੇ ਨੇ ਜਿਹੜੇ ਸਿੱਖ ਭਰਾ ਦਰਸ਼ਨ ਕਰਨ ਆਉਂਦੇ ਨੇ ਉਹਨਾਂ ਨੂੰ ਹਕੂਮਤ ਨੇ ਐਲਾਨ ਕੀਤਾ ਜਿਹੜੇ ਆਏ ਨੇ ਉਹਨਾਂ ਨੂੰ ਜਿੰਨੀਆਂ ਵੀ ਉਹ ਸਿੱਖਾਂ ਦੀਆਂ ਜਿਹੜੀਆਂ ਨੇ ਯਾਦਗਾਰਾਂ ਨੇ ਉੱਥੇ ਘੁਮਾਇਆ ਜਾਏਗਾ ਬਿਲਕੁਲ ਫ੍ਰੀ। ਠੀਕ ਹੋ ਗਿਆ ਮੈਂ ਪੜ੍ਹ ਰਿਹਾ ਹਾਂ ਦੋ ਮੈਨੂੰ ਦੱਸਿਆ ਸੀ ਕਿ 1600 ਤੇ 90 ਦੇ ਵਿੱਚ ਜਿਹੜੇ ਨਾ ਉਹ ਵਿਸਾਖੀ ਦਾ ਕੋਈ ਪਹਿਲਾ ਮੇਲਾ ਜਾਂ ਕੋਈ ਪਹਿਲਾ ਫੈਸਟੀਵਲ ਜਿਹੜਾ ਉਹ ਅੱਜ ਦੇ ਦਿਨ ਉਹਨਾਂ ਨੇ ਸਿੱਖਾਂ ਨੇ ਜਿਹੜੇ ਉਹਨਾਂ ਦੇ ਨੇ ਵੱਡੇ ਗੁਰੂ ਉਹਨਾਂ ਨੇ ਆਪਣੇ ਉਹ ਖਾਲਸਾ ਦੀ ਸਿੱਖ ਦੀ ਬੁਨਿਆਦ ਰੱਖੀ ਸੀ ਕਿ ਅੱਜ ਤੋਂ ਤੁਸੀਂ ਖਾਲਸਾ ਹੋ ਤੇ ਸ਼ੁੱਧ ਖਾਲਸਾ ਦਾ ਮਤਲਬ ਹੁੰਦਾ ਸ਼ੁੱਧ ਪਿਓਰ ਇੱਕ ਨੰਬਰ ਕਿ ਨਹੀਂ ਇਹੀ ਹੁੰਦਾ ਬਿਲਕੁਲ ਤੇ ਜਦੋਂ ਪੰਜਾਬ ਹਲੇ ਵੱਖਰਾ ਨਹੀਂ ਸੀ ਹੋਇਆ 47 ਦੀ ਵੰਡ ਤੋਂ ਪਹਿਲਾਂ ਜ਼ਾਹਰੀ ਗੱਲ ਹੈ ਇੱਥੇ ਵੀ ਸਿੱਖ ਰਹਿੰਦੇ ਹੁੰਦੇ ਸਨ ਤੇ ਇੱਥੇ ਵੀ ਉਹ ਮਿਲ ਕੇ ਮੁਸਲਮਾਨਾਂ ਦੇ ਨਾਲ ਰੰਗਾਰੰਗ ਤਕਰੀਬਾਤ ਜਿਹੜੀਆਂ ਨੇ ਮਨਾਈ ਜਾਂਦੀਆਂ ਸਨ ਤੇ ਹਰ ਜਗ੍ਹਾ ਜਗ੍ਹਾ ਤੇ ਫੈਸਟੀਵਲ ਮਨਾਏ ਜਾਂਦੇ ਸਨ ਤੇ ਮੇਲਿਆਂ ਦਾ ਇਨਕਾਦ ਕੀਤਾ ਜਾਂਦਾ ਸੀ। ਹੁਣ ਸਾਡੇ ਕੋਲ ਦਿਹਾਲੀ ਫਸਲਾਂ ਰਹਿ ਗਈਆਂ ਨੇ ਲੇਕਿਨ ਇਹ ਹੈ ਕਿ ਵਿਸਾਖ ਦੇ ਹਵਾਲੇ ਦੇ ਨਾਲ ਫਸਲਾਂ ਵਾਸਤੇ ਇੱਕ ਬਹੁਤ ਹੀ ਆਲਾ ਤੇ ਸ਼ਾਨਦਾਰ ਦਿਨ ਹੈ ਕਿਉਂਕਿ खुदा ना हादसा कितने भी कोई कणक खराब नहीं हुई कणक बहुत अच्छी है हर पासे ते हुकूमत वक्त भी चाहिए इसका अच्छा रेट ला के किसानों की हौसला अफजाई की जाए तो उन्हों का मुराल ताकि बुलंद होवे। पाकिस्तान दे विच पिछले गल कट्टी जाती है तुहाडी पाकिस्तान दे विच पिछले 2 सालों तो किसान नूं पीसीआ गया नहीं 3-4 साल तो हाँ जी पिछले साल तो बहुत ही हीर हो गया सी कि मसलन कि किसान की जी पूरे ना जरा खर्चा वो भी नहीं पूरा भलियों पा के ते ਉਹਦੀ ਵੱਡੀ ਵਜ੍ਹਾ ਹੈ ਕਿ ਜਦੋਂ ਹਕੂਮਤ ਵਕਤ ਅਨਾਜ ਨਹੀਂ ਨਾ ਖਰੀਦਦੀ ਤੇ ਫਿਰ ਜਿਹਦਾ ਜਿੱਥੇ ਦਾ ਲੱਗਦਾ ਹੈ ਉਹਨਾਂ ਆਪਣਾ ਜਿਹੜਾ ਹੈ ਉਹ ਰੇਟ ਘਟਾ ਕੇ ਲੈਂਦਾ ਹੈ ਜਿਹੜੇ ਆਸ ਤੌਰ ਤੇ ਆੜਤੀਏ ਨੇ ਉਹ ਲੈਂਦੇ ਨੇ ਉਹਦਾ ਨੁਕਸਾਨ ਜਿਹੜਾ ਹੈ ਉਹ ਕਿਸਾਨ ਨੂੰ ਬਹੁਤ ਵੱਡਾ ਹੁੰਦਾ ਹੈ ਤੇ ਹਕੂਮਤ ਵਕਤ ਦੇ ਅੱਗੇ ਅਪੀਲ ਹੈ ਕਿ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਤਾਵਨ ਕੀਤਾ ਜਾਏ ਤੇ ਉਹਨਾਂ ਦੀ ਗੰਦਮ ਅੱਛੇ ਦਾਮਾਂ ਤੇ ਖਰੀਦੀ ਜਾਏ ਤਾਂ ਕਿ ਉਹਨਾਂ ਦੀ ਹੌਸਲਾ ਅਫਜ਼ਾਈ ਹੋਏ ਤੇ ਅਗਲੇ ਸਾਲ ਉਹ ਵੱਧ ਚੜ ਕੇ ਖੇਤੀਬਾੜੀ ਕਰਨ। ਬਿਲਕੁਲ ਜੀ ਬਿਲਕੁਲ ਤੇ ਮੈਂ ਸੁਣਿਆ ਜਿਹੜਾ ਕਰਤਾਰਪੁਰ ਕੋਰੀਡੋਰ ਇੱਥੇ ਸ਼ਕਰਗੜ੍ਹ ਹੈ ਕਿ ਨਾਰੋਵਾਲ ਜਿਹੜਾ ਕਰਤਾਰਪੁਰ ਕੋਰੀਡੋਰ ਇੱਥੇ ਆਪਣਾ 3 ਦਿਨਾਂ ਵਾਸਤੇ ਹੋ ਰਿਹਾ ਉਹਨਾਂ ਟਿਕਟ ਵੀ ਫ੍ਰੀ ਕੀਤੀ ਹੈ ਤੇ ਜਿਹੜਾ ਵੀ ਕੋਈ ਆਉਣਾ ਚਾਹੁੰਦਾ ਉਹ ਵੀ ਆ ਸਕਦਾ ਇੰਡੀਆ ਜਿਹੜੇ ਕੋਈ 2-3 ਬੰਦੇ ਸਾਨੂੰ ਇੰਡੀਆ ਤੋਂ ਵਹਿੰਦੇ ਨੇ ਸਿੱਖ ਜਿਹੜੇ ਇਹਨਾਂ ਦਾ ਕਮੈਂਟ ਆਉਂਦਾ ਵੇ ਮੈਨੂੰ YouTube ਦੇ ਉੱਤੇ ਉਹ ਮੇਰੇ ਸਬਸਕ੍ਰਾਈਬਰ ਵੀ ਆਏ ਨੇ ਜੇ ਉਹ ਆਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਹਰੇ $110 ਜਿਹੜਾ ਵੀ ਉਹ ਐਂਟਰੀ ਫੀਸ ਦੇਣੀ ਪੈਂਦੀ ਹੈ ਸਟੈਂਪ ਦੀ ਫੀਸ ਦੇਣੀ ਪੈਂਦੀ ਹੈ ਤੇ ਜਿਹੜੇ ਸਾਡੇ ਨੇ ਉਹਨਾਂ ਨੂੰ ਤਕਰੀਬਨ 430 ਰੁਪਏ ਅਸੀਂ ਪਿਛਲੀ ਵਾਰ ਮੈਂ ਜਦੋਂ ਗਿਆ ਸਾਂ ਤੇ ਹੁਣ ਮੇਰੇ ਹਿਸਾਬ ਨਾਲ 3 ਦਿਨ ਉਹਨਾਂ ਫ੍ਰੀ ਕੀਤੀ ਹੈ ਤੇ ਇਹ ਹੁਣ ਕਨਫਰਮ ਪਤਾ ਨਹੀਂ ਹੈ। ਬਹਰਹਾਲ ਮੈਂ ਤੇ ਇੱਕ ਵੀਡੀਓ ਵੇਖੀ ਸੀ ਇੱਕ ਬੰਦੇ ਦੀ ਉਹ ਦੱਸਣ ਡਿਆ ਸੀ ਉੱਥੇ ਬਾਬਾ ਮੇਲੇ ਵੀ ਲੱਗਣੇ ਨੇ 3 ਦਿਨਾਂ ਦੇ ਅੱਜ ਵੇ 13 ਅਪ੍ਰੈਲ ਤੇ 13 14 ਤੇ 15 ਜਿਹੜਾ ਵੇ ਨਾ ਅਪ੍ਰੈਲ ਉਹ ਵਿਸਾਖ ਦੇ ਪਹਿਲਾ ਦੂਜਾ ਤੇ ਤੀਜਾ ਜਿਹੜਾ ਦਿਹਾੜਾ ਵੇ ਨਾ ਪਹਿਲੇ ਉਹਨਾਂ ਤੇ ਜਿਹੜਾ ਨਾ ਕੋਈ ਮੇਲਾ ਸ਼ੇਲਾ ਹੋਏਗਾ ਤੇ ਹਿਸਾਬ ਕਿਤਾਬ ਹੋਏਗਾ
ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਆਖਿਆ ਸੀ ਕਿ ਜਿਹੜੀ ਇਹ ਨਾ ਵਿਸਾਖ ਉਹ ਵੇ ਆਪਣਾ ਗੰਦਮ ਦਾ ਦੂਸਰਾ ਨਾਮ। ਹੁਣ ਅਸੀਂ ਆਉਂਦੇ ਆ ਇਹਨੂੰ ਬਹੁਤਾ ਜਿਹੜਾ ਲਿੰਕ ਉਹ ਸਿੱਖੀ ਵਾਲੇ ਪਾਸੇ ਕਿਉਂ ਜੋੜਿਆ ਜਾਂਦਾ? ਸਿੱਖ ਜਾਂ ਪੰਜਾਬ ਤੇ ਵੱਡਿਆ ਜਿਹੜਾ ਹੀ ਪਹਿਲਾਂ ਸਿੱਖਾਂ ਦੀ ਹੀ ਹਰ ਪਾਸੇ ਪੰਜਾਬ ਦੀ। ਹਕੂਮਤ, ਰਾਜਾ ਰਣਜੀਤ ਸਿੰਘ ਦੀ ਹਕੂਮਤ ਸੀ, ਹਰ ਪਾਸੇ ਪੰਜਾਬ 'ਚ ਰਾਜ ਉਹਨਾਂ ਦਾ ਹੀ ਸੀ। ਲੇਕਿਨ ਬਾਅਦ ਤੋਂ ਆਸਤਾ ਜਿਹੜੇ ਮੁਸਲਮਾਨ ਨੇ ਉਹ ਕਿਉਂਕਿ ਬਿਹਤਰ ਦੀ ਤਰਫ ਇਨਸਾਨ ਆਉਂਦੇ ਗਏ ਤੇ ਉਹ ਫਿਰ ਮੁਸਲਮਾਨ ਹੋ ਗਏ। ਸਾਡੇ ਵੀ ਇੱਥੇ ਪਹਿਲਾਂ ਬਹੁਤ ਜ਼ਿਆਦਾ ਵੱਡੀ ਕਮਿਊਨਿਟੀ ਨਾਲ ਵੱਡੇ ਦੱਸਦੇ ਨੇ ਕਿ ਸਿੱਖ ਮੌਜੂਦ ਸਨ, ਤੇ ਜਦੋਂ ਵੰਡ ਹੋਈ ਹੈ ਉਹ ਸਾਰੇ ਸਿੱਖ, ਕਿਉਂਕਿ ਕਿਹਾ ਗਿਆ ਸੀ ਤੇ ਸਿਰਫ ਮੁਸਲਮਾਨ ਹੀ ਰਹਿਣਗੇ ਤੇ ਬਾਕੀ ਸਾਰੇ ਵੰਡ ਵੇਲੇ ਉਧਰ ਚਲੇ ਗਏ। 47 ਦੀ ਵੰਡ ਨੇ, 47 ਦੀ ਵੰਡ ਤੇ ਲੈ ਮੈਂ ਆਪੇ ਤਕਰੀਬਨ ਮੈਂ ਪਹਿਲਾਂ ਇੱਕ ਦੋ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਤਕਰੀਬਨ ਜਦੋਂ ਮੈਂ ਛੋਟੇ ਹਾਂ ਸਕੂਲੇ ਪੜ੍ਹੀਦਾ ਸੀ 2000 ਮੇਰੇ ਹਿਸਾਬ ਨਾਲ 9-10 ਦੀ ਗੱਲ ਏ, ਨਹਾਣਾ ਇਹਦਾ ਹੁੰਦਾ ਸੀ। ਅੱਜ ਭਾਜੀ ਵਿਸਾਖੀ ਏ, ਸਪਾਰਾ ਭਰਨ ਜਾਣਾ ਕਰਨਾ, ਉੱਥੇ ਭਾਜ ਦਵਾਈ ਪਈ ਅੱਜ ਵਿਸਾਖੀ ਏ, ਭਾਜੀ ਨਹਿਰੇ ਨਹਾਉਣ ਜਾਣਾ ਜਾਂ ਕਿਸੇ ਵੀ ਨਲਕੇ ਤੇ ਨਹਾਉਣ ਜਾਣਾ ਬਈ। ਵੱਡੇ ਵੀ ਆਂਦੇ ਹੁੰਦੇ ਨੇ ਅੱਜ ਨਹਾ ਲਓ ਬਈ। ਮਸਲਨ ਉਹ ਜਿਹੜੇ ਉਹ ਟੁੜੇ ਨੇ ਮੈਂ ਪੜ੍ਹਨ ਡਿਆ ਸੀ ਕਿ ਸਿੱਖ ਮਜ਼ਹਬ ਦੇ ਵਿੱਚ ਜਿਹੜਾ ਨਾ ਉਹ ਇਹ ਮੰਨਿਆ ਜਾਂਦਾ ਕਿ ਅੱਜ ਦੇ ਦਿਨ ਜਿਹੜਾ ਬੰਦਾ ਨਹਾਉਂਦਾ ਹੈ ਨਾ ਉਹ ਆਪਣੀਆਂ ਪੁਰਾਣੀਆਂ ਜਿਹੜੇ ਗੁਨਾਹ ਨੇ ਅੱਲਾ ਮਾਫ ਕਰੇ ਤੇ ਆਪਣੀਆਂ ਜਿਹੜੀਆਂ ਪੁਰਾਣੀਆਂ ਬਿਮਾਰੀਆਂ ਨੇ ਉਹਨਾਂ ਨੂੰ ਦੂਰ ਕਰਕੇ ਇੱਕ ਨਵਾਂ ਜਨਮ, ਇੱਕ ਪਵਿੱਤਰ ਜਨਮ ਜਿਹੜਾ ਨਾ ਉਹ ਲੈਂਦਾ ਵੇ। ਉਹ ਉਹਨਾਂ ਦਾ ਇਹ ਮੰਨਣਾ ਹੈ ਵੀ ਕਿ ਸਰਦੀਆਂ ਮੁੱਕ ਗਈਆਂ ਨੇ, ਅੱਜ ਤੋਂ ਪਿਓਰ ਗਰਮੀਆਂ ਦਾ ਜਿਹੜਾ ਨੇ ਆਗਾਜ਼ ਹੋ ਚੁੱਕਿਆ ਤੇ ਸਰਦੀਆਂ ਦੇ ਵਿੱਚ ਜਿੰਨੀਆਂ ਵੀ ਜਿਹੜੀਆਂ ਬਿਮਾਰੀਆਂ ਨੇ ਉਹ ਅੱਜ ਦੇ ਦਿਨ ਨਹਾਵਾਂਗੇ ਉਹ ਪਿੱਛੇ ਹੀ ਰਹਿ ਜਾਣਗੀਆਂ, ਯਾਨੀ ਕਿ ਉਹ ਅਗਲੇ ਸਾਲ ਦੇ ਵਿੱਚ ਦਾਖਲ ਨਹੀਂ ਹੋਣਗੀਆਂ। ਤੇ ਇਸ ਤੋਂ ਇਲਾਵਾ ਵੀ ਉਹ ਵੀ ਤੇ ਜਿਹੜੇ ਹਿੰਦੂ ਮਜ਼ਹਬ ਨਾਲ ਤਾਲੁਕ ਰੱਖਦੇ ਨੇ ਉਹ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਦੱਸ ਰਹੇ ਸਨ ਕਿ ਨਹਾਉਂਦੇ ਨੇ, ਉਹ ਵੀ ਬੜੇ ਅਕੀਦਤ ਦੇ ਨਾਲ ਇਸ ਦਿਨ ਨੂੰ ਮਨਾਉਂਦੇ ਨੇ ਤੇ ਉਹ ਵੀ ਇਸ ਦਿਨ ਦਾ ਆਗਾਜ਼ ਨਹਾ ਕੇ ਕਰਦੇ ਨੇ। ਲੇਕਿਨ ਮੈਡੀਕਲ ਸਾਇੰਸ ਇਹ ਆਂਦੀ ਹੈ ਕਿ ਇੱਕ ਦਿਨ ਨਹਾਉਣ ਦੇ ਨਾਲ ਜਿਹੜਾ ਬਿਮਾਰੀ ਖਤਮ ਨਹੀਂ ਹੁੰਦੀ, ਲਿਹਾਜ਼ਾ ਰੋਜ਼ ਤੁਹਾਨੂੰ ਨਹਾਉਣਾ ਪਵੇਗਾ ਤੇ ਆਪਣੇ ਜਿਸਮ ਦਾ ਖਿਆਲ ਰੱਖਣਾ ਪਏਗਾ, ਤਾਂ ਹੀ ਬਿਮਾਰੀਆਂ ਤੁਹਾਡੇ ਤੋਂ ਦੂਰ ਬਿਮਾਰੀਆਂ ਦੂਰ ਹੋਣਗੀਆਂ। ਉਹ ਇੱਕ ਹੁੰਦਾ ਨਾ ਆਪਣਾ ਕਿ ਜੀ ਹਰ ਮਜ਼ਹਬ ਦੇ ਵਿੱਚ ਇੱਕ ਚੀਜ਼ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ, ਇੱਕ ਆਲਾ ਮੰਨਿਆ ਜਾਂਦਾ। ਇਹ ਤਾਂ ਇਮੋਸ਼ਨਲ ਟੱਚ ਨੇ, ਹਰ ਕਿਸੇ ਦੀ ਆਪਣੀ ਆਪਣੀ ਰਾਏ ਹੋ ਸਕਦੀ ਹੈ। ਲੇਕਿਨ ਚੂੰਕਿ ਸਾਡਾ ਇਸ ਵਿਸਾਖੀ ਦੇ ਨਾਲ ਤਾਲੁਕ ਇਹ ਵੇ ਕਿ ਕਣਕਾਂ ਬਿਲਕੁਲ ਤਿਆਰ ਨੇ ਤੇ ਜਿੱਦਾਂ ਦੇ ਅਸੀਂ ਆ ਰਹੇ ਹਾਂ ਤਕਰੀਬਨ ਮਹੀਨਾ ਹੋ ਗਿਆ ਤੇ ਹਸਨ ਭਾਈ ਵੀ ਜਾਣਦੇ ਨੇ ਕਿ ਜਦੋਂ ਵੀ ਅਸੀਂ ਆਉਂਦੇ ਹਾਂ ਇਹਦਾ ਗੰਦਮ ਦੀ ਰੋਜ਼ਾਨਾ ਹੀ ਜਿਹੜੀ ਖੁਸ਼ਬੂ ਹੈ ਨਾ ਉਹ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ। ਤੇ ਅੱਜ ਜਿਹੜੀ ਖੁਸ਼ਬੂ ਆ ਰਹੀ ਹੈ ਉਹ ਬਿਲਕੁਲ ਇੰਦੀ ਆ ਰਹੀ ਹੈ ਜਿਵੇਂ ਗੰਦਮ ਬਿਲਕੁਲ ਤਿਆਰ ਹੈ, ਖਾਸ ਤੌਰ ਤੇ ਇਸ ਇਲਾਕੇ ਦੇ ਵਿੱਚ। ਪਿੱਛੇ ਹਲੇ ਥੋੜੀ ਜਿਹੀ ਕਸਰ ਹੈ ਤੇ ਗੰਦਮ ਹਰੀ ਭਰੀ ਹੈ, ਲੇਕਿਨ ਇੱਥੇ ਜਿਹੜਾ ਬਿਲਕੁਲ ਮਾਸ਼ਾਅੱਲਾ ਕਣਕ ਤਿਆਰ ਹੈ ਤੇ ਨਜ਼ਾਰਾ ਚੈੱਕ ਕਰੋ, ਸੂਰਜ ਚੜ੍ਹ ਰਿਹਾ ਤੇ ਗੰਦਮ ਦੇ ਉੱਤੇ ਜਿਹੜਾ ਨਜ਼ਾਰਾ ਚੈੱਕ ਕਰੋ। ਮਾਸ਼ਾਅੱਲਾ ਸ਼ਾਇਦ ਜਿਹੜਾ ਕੈਮਰਾ ਵੀ ਉਹ ਫੋਕਸ ਲੈ ਰਿਹਾ ਕਿ ਨਹੀਂ ਲੈ ਰਿਹਾ ਹੈ। ਪਿੱਛੇ ਸਾਡੇ ਟਾਲੀ ਦਾ ਬੂਟਾ ਵੇ, ਟਾਲੀ ਦੇ ਬੂਟੇ 'ਚ ਬੜੇ ਹੀ ਕਮਾਲ ਦਾ ਜਿਹੜਾ ਵੇ ਨਾ ਵਿਊ ਆ ਰਿਹਾ ਵੇ। ਤੇ ਜਿੰਨੇ ਵੀ ਬੰਦੇ ਸਾਨੂੰ ਵੇਖਣ ਦੇ ਨੇ ਇੰਡੀਆ ਤੋਂ, ਪਾਕਿਸਤਾਨ ਤੋਂ, ਲਹਿੰਦੇ ਚੜ੍ਹਦੇ ਪੰਜਾਬ 'ਚੋਂ, ਸਾਰਿਆਂ ਨੂੰ ਭਾਜੀ ਸਾਲ ਦਾ ਪਹਿਲਾ ਦਿਨ ਉਹਨਾਂ ਦੇ ਅਕਾਰਡਿੰਗ, ਸਿੱਖੀ ਦੇ ਅਕਾਰਡਿੰਗ ਪਹਿਲਾ ਦਿਨ ਭਾਜੀ ਲੱਖ ਤੁਹਾਨੂੰ ਵਧਾਈਆਂ ਹੋਣ, ਮੁਬਾਰਕਾਂ ਹੋਣ। ਤੇ ਆਪਣਾ ਸਾਡੀ ਦੁਆ ਵੇ ਕਿ ਦੋਵਾਂ ਪੰਜਾਬਾਂ ਦੇ ਵਿੱਚ ਜਿੰਨੇ ਵੀ ਫਸਲ ਲਾਈਏ ਨਾ ਕਣਕ ਦੀ ਜਾਂ ਕੋਈ ਵੀ ਫਸਲ ਲਾਈਏ, ਉਹ ਜੋ ਉਹਦੀ ਤਵੱਕੋ ਵੇ, ਜੋ ਉਹਦਾ ਮਾਈਂਡ ਹੈ, ਉਸ ਹਿਸਾਬ ਦੇ ਨਾਲ ਉਹਨੂੰ ਚੰਗੇ ਤੋਂ ਚੰਗਾ ਪ੍ਰੋਫਿਟ ਦੇ, ਚੰਗੇ ਤੋਂ ਚੰਗਾ ਨਫਾ ਦੇ। ਕੀ ਆਂਦੇ ਆਪ ਸਾਹਿਬ? ਬਿਲਕੁਲ। ਤੇ ਅੱਲਾ ਖੈਰ ਰੱਖੀ। ਸਾਡੇ ਇੱਥੇ ਮੈਂ ਇੱਥੇ ਤਰ੍ਹਾਂ ਕੋਈ ਆਪਣਾ ਮਸ਼ੀਨਾਂ ਨਹੀਂ ਆਉਂਦੀਆਂ ਵੇਖੀਆਂ ਹੈ ਆਈ ਹਲੇ ਤੱਕ ਸਾਡੇ ਇੱਧਰ ਆਗਾਜ਼ ਨਹੀਂ ਹੋਇਆ ਕਿਉਂਕਿ ਅੱਜ ਵਿਸਾਖ ਚੜ੍ਹ ਚੁੱਕਿਆ ਤੇ ਅੱਜ ਤੋਂ ਬਾਅਦ ਕਿਸੇ ਵੇਲੇ ਵੀ ਗੰਦਮ ਦੀ ਕਟਾਈ ਦਾ ਆਗਾਜ਼ ਹੋ ਜਾਏਗਾ। ਤੇ ਖੁਸ਼ਬੂ ਦੱਸ ਰਹੀ ਦੇਖੋ ਨਾ ਕਿ ਗੰਦਮਾਂ ਬਿਲਕੁਲ ਰੈਡੀ ਨੇ, ਬਿਲਕੁਲ ਸਿੱਟੇ ਜਿਹੜੇ ਨੇ ਬਰਾਊਨ ਗੋਲਡਨ ਹੋਏ ਨੇ ਕਿ ਇਹ ਭਾਜੀ ਆਪਣਾ ਵੱਢ ਕੱਟ ਲਵੋ। ਸਾਨੂੰ ਅੱਲਾ ਖੈਰ ਰੱਖੀ। ਹੁਣ ਮੌਸਮ ਚੰਗਾ ਰਵੇ ਇਹ ਕੋ ਤਕਰੀਬਨ ਇਹ ਪੂਰੇ ਦਾ ਪੂਰਾ ਮਹੀਨਾ, ਤਾਂ ਕਿ ਹੈਰੋ ਅਫੀਅਤ ਦੇ ਨਾਲ ਕਣਕਾਂ ਸਾਡੇ ਘਰ ਤੱਕ ਪਹੁੰਚ ਜਾਣ। ਜਿਹੜੀ ਕੋਈ ਡੰਗਰਾਂ ਵਾਸਤੇ ਕੋਈ ਤੂਰੀ ਪੱਠਾ ਵੰਡਾ ਜਿਹੜਾ ਉਹ ਵੀ ਅੱਲਾ ਕੀਤਾ ਹੈਰੋ ਅਫੀਅਤ ਦੇ ਨਾਲ, ਬਗੈਰ ਕੋਈ ਵੀ ਨੁਕਸਾਨ ਹੋਇਆ। ਜਿਹੜਾ ਕੰਮ ਸ਼ਾਮ ਉਹ ਆਲਾ ਤਰੀਕੇ ਦੇ ਨਾਲ ਕੰਪਲੀਟ ਹੋਈ। ਅੱਲਾ ਪਾਕ ਖੈਰ ਰੱਖੇ। ਤੇ ਤੁਸੀਂ ਕੋਈ ਪੈਗਾਮ ਦਿਓ, ਵੀਡੀਓ ਐਂਡ ਕਰੀ। ਅੱਲਾ ਖੈਰ ਰੱਖੀ। ਪੈਗਾਮ ਇਹ ਹੀ ਕਿਹਾ ਪੰਜਾਬ ਦੀ ਸ਼ਾਨ ਹੈ ਸਾਡੀ ਗੰਦਮ। ਅਗਰ ਇਹਨੂੰ ਇਹ ਵੀ ਆਸਤਾ ਖਤਮ ਹੁੰਦੀ ਜਾ ਰਹੀ ਹੈ, ਲੋਕੀ ਆਸਤਾ ਖੇਤੀਬਾੜੀ ਤੋਂ ਨਾ ਯਾਰ ਆਵਾਜ਼ਾਰ ਹੋ ਕੇ ਨਾ ਆਪਣੀਆਂ ਜ਼ਮੀਨਾਂ ਵੇਚ ਕੇ ਤੇ ਬੜੀ ਤੇਜ਼ੀ ਦੇ ਨਾਲ ਬਾਹਰ ਮੂਵ ਹੋ ਰਹੇ ਨੇ।
ਲੇਕਿਨ ਇਹ ਪੰਜਾਬ ਦੀ ਜਿਹੜੀ ਸ਼ਾਨ ਹੈ ਨਾ, ਇਹ ਗੰਦਮ ਹੀ ਹੈ, ਫਸਲ ਹੀ ਹੈ, ਇਹਨੂੰ ਖਤਮ ਨਾ ਕਰੋ ਤੇ ਜਿੱਥੋਂ ਤੱਕ ਹੋ ਸਕੇ ਕਿਸਾਨ ਦੀ ਹੌਸਲਾ ਅਫਜ਼ਾਈ ਵੀ ਕਰੋ। ਤੇ ਸਭ ਨਾਲੋਂ ਜ਼ਰੂਰੀ ਚੀਜ਼ ਜਿਹੜੀ ਇਸ ਹਵਾਲੇ ਨਾਲ ਜਿਹੜਾ ਉਸ਼ਰ ਬਣਦਾ ਹੈ ਉਹ ਕਿਸੇ ਗਰੀਬ ਤੱਕ ਜ਼ਰੂਰ ਪਹੁੰਚਾਓ। ਕੋਸ਼ਿਸ਼ ਕਰੋ ਤੁਹਾਡੇ ਦਰਵਾਜ਼ੇ ਤੇ ਨਾ ਆਏ, ਤੁਸੀਂ ਖਾਮੋਸ਼ੀ ਦੇ ਨਾਲ ਜਾ ਕੇ ਉਹਨੂੰ ਜਿਹੜਾ ਗੰਦਮ ਦਾ ਉਸ਼ਰ ਬਣਦਾ, ਕਿਉਂਕਿ ਅੱਲਾਹ ਤਾਲਾ ਨੇ ਆਪਣੀ ਜਿਹੜੇ ਆਪਣੀ ਰਹਿਮਤ ਦੇ ਨਾਲ ਇੱਕ ਦਾਣੇ ਤੋਂ 100 ਦਾਣਾ ਕੀਤਾ ਹੈ। ਕਿਸੇ ਦਾ ਘੱਟ ਵੀ ਹੋ ਸਕਦੀ ਹੈ, ਦਾਣੇ ਦੇ ਵੱਧ ਵੀ ਹੋ ਸਕਦੀ ਹੈ ਸਿੱਟੇ 'ਚ, ਲੇਕਿਨ ਇਹ ਕਮੋ ਪੇਸ਼ 100 ਦਾਣਾ ਅੱਲਾਹ ਤਾਲਾ ਕੁਰਾਨ ਪਾਕ 'ਚ ਫਰਮਾ ਰਿਹਾ ਕਿ ਇੱਕ ਡਾਲੀ ਦੇ ਨਾਲ 100 ਦਾਣਾ ਹੈ। ਤੇ ਉਹ 100 ਦੇ ਵਿੱਚ ਵੀ ਕਿੰਨੇ ਸਿੱਟੇ ਉਧਰ ਗਿਣ ਰਹੇ ਸਨ, 8 ਸਿੱਟੇ ਨੇ ਤੇ ਹਰ ਸਿੱਟੇ ਦੇ ਵਿੱਚ 100 ਦੇ ਕਰੀਬ ਦਾਣਾ ਹੈ। ਤੇ ਗਰੀਬ ਦਾ ਹੱਕ ਬਣਦਾ ਹੈ, ਯਾਨੀ ਕਿ ਅੱਲਾਹ ਤਾਲਾ ਦੇ ਜਿਹੜਾ ਤੁਸੀਂ ਰਾਹ 'ਚ ਦੇਣਾ ਉਹ ਗਰੀਬ ਤੱਕ ਜਾ ਕੇ ਜ਼ਰੂਰ ਪਹੁੰਚਾਓ। ਬਿਲਕੁਲ ਜੀ ਬਿਲकुल, ਅੱਲਾਹ ਪਾਕ ਖੈਰ ਰੱਖੇ। ਤੇ ਵੀਡੀਓ ਕਾਫੀ ਲੰਬੀ ਹੋਣ ਡਈ ਹੈ ਕਿਉਂਕਿ ਅਸੀਂ ਇਸ ਵੀਡੀਓ ਨੂੰ ਨਾ ਇਹਦਾ ਨਜ਼ਾਰੇ ਵੀ ਵਹਾਣੇ 'ਚ ਬਾਅਦ 'ਚ ਉਧਰ ਸੂਰਜ ਚੜ ਰਿਹਾ ਤੇ ਫਸਲ ਦੇ ਉੱਤੇ ਪੈ ਰਿਹਾ ਤੇ ਕਿਹਦਾ ਸੀਨ ਆ ਰਿਹਾ। ਠੀਕ ਹੋ ਗਿਆ ਇਹ ਸਾਡੇ ਪਰਦੇਸੀ ਭਰਾ ਨੇ, ਉਹ ਇਸ ਨਜ਼ਾਰੇ ਨੂੰ ਯਕੀਨਨ ਮਿਸ ਕਰਦੇ ਹੋਣੇ ਨੇ। ਤੇ ਤੁਸੀਂ ਇਸ ਚੈਨਲ ਸਨ ਲਾਈਫ ਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਕੋਈ ਅਗਲੀ ਵੀਡੀਓ ਜਾਂ ਕੋਈ ਖੇਤਾਂ ਦੀ ਕੋਈ ਵੀਡੀਓ ਜਿਹੜੀ ਉਹ ਕਿਹੋ ਜਿਹੀ ਹੋਣੀ ਚਾਹੀਦੀ, ਕਿਉਂਕਿ ਜਿਹੜੇ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਤੇ ਜਾਂ ਯੂਰਪ ਦੇ ਵਿੱਚ ਜਿਹੜੇ ਬੰਦੇ ਵਸਦੇ ਨੇ ਨਾ ਪਿੰਡਾਂ ਵਾਲੇ, ਉਹ ਖਾਸ ਤੌਰ ਤੇ ਇਸ ਚੀਜ਼ ਨੂੰ ਫੈਸਟੀਵਲ ਨੂੰ ਮਿਸ ਕਰਦੇ ਨੇ ਕਿ ਯਾਰ ਗੰਦਮ ਦੀ ਕਟਾਈ ਹੋਣ ਡਈ ਹੋਣੀ ਹੈ, ਹਰ ਪਾਸੇ ਦੌੜ ਲੱਗੀ ਹੁੰਦੀ ਹੈ। ਕਿਸੇ ਨਾਲੇ ਦੀ ਦੌੜ ਹੁੰਦੀ ਹੈ। ਇੱਕ ਚੀਜ਼ ਹੋਰ, ਇਸ ਮਹੀਨੇ ਦੇ ਵਿੱਚ ਉਸ ਪੰਜਾਬ 'ਚ ਵੀ ਤੇ ਇਸ ਪੰਜਾਬ ਦੇ ਵਿੱਚ ਵੀ ਅੰਤ ਦੇ ਮੇਲੇ ਲੱਗਦੇ। ਬਿਲਕੁਲ ਇਸ ਤਰ੍ਹਾਂ ਖੀਰ ਮੇਲਾ ਸਾਡੇ ਇੱਥੇ ਸਾਡੇ ਇਲਾਕੇ ਦੇ ਵਿੱਚ, ਯਾਨੀ ਕਿ ਸਿਰਫ ਲਾ ਲਓ ਤੁਸੀਂ ਤਕਰੀਬਨ 20-30 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਤਕਰੀਬਨ ਮੇਰੇ ਹਿਸਾਬ ਦੇ ਨਾਲ ਨਾ 1 2 3 4 5 6 ਮੇਲੇ ਲੱਗਦੇ, 7 ਮੇਲੇ ਲੱਗਦੇ ਨੇ ਜਿਹੜੇ ਕਿ ਤਕਰੀਬਨ 20 ਕਿਲੋਮੀਟਰ ਦੀ ਰੇਂਜ ਚੋਂ ਬਾਹਰ ਨਹੀਂ ਹੈ। 6 ਮੇਲੇ ਲੱਗਦੇ ਨੇ ਇਸੇ ਮਹੀਨੇ ਦੇ ਵਿੱਚ, ਕਿ ਨਹੀਂ? ਬਿਲਕੁਲ ਮੇਲੇ ਜੇ ਨਹੀਂ ਪੰਜਾਬ ਦਾ ਕਲਚਰਲ ਹੈ, ਇਹਨੂੰ ਹੀ ਬੇਸਿਕਲੀ ਪੰਜਾਬ ਤੋਂ ਹੀ ਜਿਹੜੇ ਬਿਲੋਂਗ ਕਰਦੇ ਨੇ ਉਹ ਹੀ ਇੱਥੇ ਜਾ ਕੇ ਤੇ ਰੰਗ ਤਕਰੀਬਾਤ 'ਚ ਜਿਹੜੇ ਨੇ ਸ਼ਾਮਲ ਹੁੰਦੇ ਨੇ। ਬਿਲਕੁਲ ਜੀ ਬਿਲਕੁਲ। ਤੇ ਇਹ ਸੀ ਅੱਜ ਦੀ ਵੀਡੀਓ। ਉਮੀਦ ਕਰਾਂਗਾ ਜੀ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਇਨਸ਼ਾਅੱਲਾ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਕਿਵੇਂ ਦੀ ਲੱਗੀ ਤੇ ਕਿਵੇਂ ਦੀ ਵੀਡੀਓ ਅੱਗੇ ਆਉਣੀ ਚਾਹੀਦੀ ਹੈ। ਵਿਸਾਖੀ ਦੇ ਬਾਰੇ ਅਗਰ ਤੁਸੀਂ ਸਾਡੇ ਤੋਂ ਜ਼ਿਆਦਾ ਨੌਲੇਜ ਹੈ ਤੇ ਉਹ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ। ਸ਼ਾਇਦ ਅਸੀਂ ਗਲਤ ਵੀ ਹੋ ਸਕਦੇ ਹਾਂ, ਲੇਕਿਨ ਸਾਡੀ ਸਮਝ ਦੇ ਮੁਤਾਬਕ ਅੱਜ ਤੱਕ ਇੰਨੀ ਮਾਲੂਮਾਤ ਸੀ ਸਾਡੇ ਕੋਲ। ਇੰਸਟਾਗ੍ਰਾਮ ਤੇ ਤੁਸੀਂ ਸਾਡਾ DM ਕਰਕੇ ਤੇ ਰਾਬਤਾ ਕਰ ਸਕਦੇ ਹੋ। ਤੇ ਮਿਲਨੇ ਆ ਤੁਹਾਨੂੰ, ਅੱਲਾ ਖੈਰ ਰੱਖੀ ਨਵੇਂ ਵਲੌਗ ਦੇ ਵਿੱਚ। ਰੱਬ ਰੱਖਾ।